ਇੰਨਾ ਅਰਸਾ ਭਾਜੀ ਹੋ ਗਿਆ ਤੁਹਾਨੂੰ ਗਰਾਊਂਡ ਨਾਲ ਟੱਚ ਜੀ, ਵਿੱਚੋਂ ਕੋਈ 1 ਸਾਲ ਤੁਸੀਂ ਆਊਟ ਰਹੇ ਜੀ। ਹਾਂਜੀ। ਤੇ ਇੰਨੇ ਟਾਈਮ ਦੇ ਵਿੱਚ ਹੀ ਤੁਸੀਂ ਆਪਣੇ ਬਜ਼ੁਰਗਾਂ ਨੂੰ ਵੀ ਸ਼ੌਕ ਕਰਦਿਆਂ ਵੇਖਿਆ ਜੀ। ਹਾਂਜੀ। ਜਦੋਂ ਬਜ਼ੁਰਗ ਸ਼ੌਕ ਕਰਦੇ ਸੀ ਉਹਦੇ ਵਿੱਚ ਫਿਰ ਤੁਹਾਡੇ ਹੱਥ 'ਚ ਸ਼ੌਕ ਆਇਆ ਤੇ ਹੁਣ ਵੀ ਸ਼ੌਕ ਕਰਦੇ ਆ ਲੋਕ ਤੇ ਔਰ ਹੋ ਰਿਹਾ ਜੀ। ਹਾਂਜੀ। ਉਦੋਂ ਦੇ ਸ਼ੌਕ 'ਚ ਤੇ ਹੁਣ ਦੇ ਸ਼ੌਕ 'ਚ ਕੋਈ ਫਰਕ ਹੈ ਜੀ? ਉਸ ਵੇਲੇ ਸ਼ੌਕ ਮਹਿੰਗਾ ਨਹੀਂ ਸੀ। ਅੱਛਾ ਜੀ। ਹੁਣ ਲੋਕਾਂ ਨੇ ਸ਼ੌਕ ਮਹਿੰਗਾ ਕਰ ਦਿੱਤਾ। ਅੱਛਾ ਜੀ। ਕੁਛ ਤਾਂ ਸਵਾਰਾਂ ਦੀ ਵਜ੍ਹਾ ਤੋਂ ਮਹਿੰਗਾ ਹੋ ਗਿਆ। ਅੱਛਾ ਜੀ। ਕੁਛ ਫਿਰ ਲੋਕ ਜਿਹੜੇ ਆ ਨਾ ਆਪਣੇ ਆਪ ਨੂੰ ਉੱਪਰ ਲਿਆਉਣ ਵਾਸਤੇ ਤੇ ਐਡਵਰਟਾਈਜ਼ ਕਰਨ ਵਾਸਤੇ ਮਹਿੰਗਾ ਕਰ ਰਹੇ ਆ ਸ਼ੌਕ। ਲੇਕਿਨ ਇਹ ਸ਼ੌਕ ਜਿਹੜਾ ਜ਼ਿਮੀਂਦਾਰਾਂ ਦਾ ਸ਼ੌਕ ਆ, ਇਹ ਮਹਿੰਗਾ ਨਹੀਂ ਹੋਣਾ ਚਾਹੀਦਾ, ਇਹ ਸਸਤਾ ਹੋਣਾ ਚਾਹੀਦਾ। ਅਤੇ ਬਾਕੀ ਮੈਦਾਨਾਂ ਦੇ ਵਿੱਚ ਲੜਾਈ ਝਗੜੇ ਨਹੀਂ ਹੋਣੇ ਚਾਹੀਦੇ ਅਤੇ ਪੁਰਅਮਨ ਜਿਹੜਾ ਇਹ ਸ਼ੌਕ ਹੋਣਾ ਚਾਹੀਦਾ। ਜਿਹੜੀ ਕਮੇਟੀ ਹੈ ਜੀ ਔਰ ਕਮੇਟੀ ਦੇ ਅਰਕਾਨ ਆ ਜਿਹੜੇ, ਉਹਨਾਂ ਦੇ ਫੈਸਲਿਆਂ ਤੋਂ ਅਰਕਾਨ ਤੋਂ ਤੁਸੀਂ ਮੁਤਮਿਨ ਹੋ ਜੀ? ਹਾਂਜੀ, ਫੈਸਲਿਆਂ ਤੋਂ ਮੁਤਮਿਨ ਆ ਉਹਨਾਂ ਦਾ। ਸਹੀ ਜੀ। ਅਤੇ ਇਹ ਚੰਗਾ ਹੋਇਆ ਕਮੇਟੀਆਂ ਬਣ ਗਈਆਂ। ਪਹਿਲੇ ਲੜਾਈ ਝਗੜੇ ਵੀ ਹੁੰਦੇ ਸੀਗੇ, ਹੁਣ ਕਮੇਟੀ ਬਣਨ ਨਾਲ ਲੋਕ ਪਾਬੰਦ ਹੋ ਗਏ। ਜਿਹੜੇ ਉਹਨਾਂ ਨੇ ਕਾਨੂੰਨ ਬਣਾਏ ਆ ਉਹਨਾਂ ਦੀ ਪਾਸਦਾਰੀ ਕਰਦੇ। ਸਹੀ ਜੀ। ਜੀ ਸਾਡੇ ਨਾਲ ਮੌਜੂਦ ਨੇ ਜੀ ਅਸਲਮ ਸਾਹਿਬ ਦੇ ਵੱਡੇ ਭਾਈ ਨੇ ਜੀ, ਬਾਈ ਅਖਤਰ ਦੇ ਵੱਡੇ ਭਾਈ ਨੇ ਚੌਧਰੀ ਅਸਗਰ ਸਾਹਿਬ ਚੇਅਰਮੈਨ ਜੀ 26 ਚੱਕ ਵਾਲੇ। ਇਹਨਾਂ ਦੇ ਵੱਡੇ ਭਾਈ ਨੇ ਹੁਣੀ ਸਾਨੂੰ ਜੁਆਇਨ ਕੀਤਾ ਜੀ, ਹੁਣੀ ਤਸ਼ਰੀਫ ਲਿਆਏ ਆ। ਸੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨੀ ਹੈ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਚੇਅਰਮੈਨ ਸਾਹਿਬ ਕੀ ਹਾਲ ਹੈ ਜੀ? ਠੀਕ ਹੈ ਜੀ, ਸ਼ੁਕਰ ਅੱਲਾ ਦਾ। ਹੋਰ ਸਭ ਖੈਰੀਅਤ ਹੈ ਜੀ? ਸਭ ਠੀਕ ਠਾਕ ਅਲਹਮਦੁਲਿਲਾ। ਸਰ ਤੁਸੀਂ ਕਿਹੜੇ ਟਨੋਰ ਦੇ ਵਿੱਚ ਚੇਅਰਮੈਨ ਮੁੰਤਖਬ ਹੋਏ ਜੀ? ਆ ਜਿਹੜਾ ਲੇਟੈਸਟ ਹੋਇਆ ਹੈ ਜਾਂ ਪੁਰਾਣੇ ਹੈ ਜੀ? ਇਹ ਨਹੀਂ, ਜਿਹੜਾ ਪਿਛਲੇ ਜਿਹੜਾ ਲੰਘ ਗਿਆ ਹੁਣ 31 ਨੂੰ ਸਾਡਾ ਜਿਹੜਾ ਟਾਈਮ ਪੀਰੀਅਡ ਖਤਮ ਹੋਇਆ। ਸਹੀ ਜੀ। 4 ਸਾਲ ਦਾ ਵਿੱਚੋਂ ਗੌਰਮੈਂਟ ਨੇ ਸਾਨੂੰ 2 ਸਾਲ ਵਿੱਚੋਂ ਗੈਪ ਰੱਖਿਆ। ਹਾਂਜੀ। ਫਿਰ ਸੁਪਰੀਮ ਕੋਰਟ ਨੇ ਸਾਨੂੰ ਬਹਾਲ ਕਰਤਾ ਸੀਗਾ। ਸਹੀ ਜੀ। ਅਤੇ ਬਹਾਲ ਕਰਨ ਦੇ ਵਿੱਚ 2-3 ਮਹੀਨੇ ਮਿਲੇ ਆ ਸਾਨੂੰ, ਉਹਦੇ ਵਿੱਚ ਫਿਰ 31 ਨੂੰ ਸਾਡਾ ਟਾਈਮ ਖਤਮ ਹੋ ਗਿਆ। ਚੇਅਰਮੈਨ ਸਾਹਿਬ ਤੁਸੀਂ ਹੁਣ ਇਲੈਕਸ਼ਨ ਲੜਿਆ, ਉਦੋਂ ਦੇ ਪਹਿਲੇ ਵੀ ਕਿਤੇ ਇਲੈਕਸ਼ਨ ਕੰਟੈਸਟ ਕੀਤਾ ਕਿ ਨਹੀਂ ਜੀ? ਨਹੀਂ, ਪਹਿਲੇ ਮੈਂ ਸਿਆਸਤ ਦੇ ਵਿੱਚ ਤਾਂ ਇਨ ਸੀਗਾ ਅਤੇ ਪਿੰਡ ਦੀ ਸਿਆਸਤ ਦੇ ਵਿੱਚ ਪਾਰਟੀਆਂ ਨਾਲ ਤਲਕ ਸੀ, MN MPਆਂ ਨਾਲ। ਲੇਕਿਨ ਆਸਤਾ ਪਹਿਲੇ ਮੈਂ ਪੀਡਾ ਦਾ ਇਲੈਕਸ਼ਨ ਲੜਿਆ। ਅੱਛਾ ਜੀ। ਉਸ ਤੋਂ ਬਾਅਦ ਮੋਗੇ ਦਾ। ਉਸ ਤੋਂ ਬਾਅਦ ਫਿਰ ਸਿਆਸੀ ਪਾਰਟੀਆਂ ਨੂੰ ਇਲੈਕਸ਼ਨ MN MPਆਂ ਨੂੰ ਲੜਾਉਂਦੇ ਰਹੇ ਅਸੀਂ। ਉਹਨਾਂ ਦੀ ਸਪੋਰਟ ਕਰਦੇ ਰਹੇ। ਹਾਂਜੀ। ਉਸ ਤੋਂ ਬਾਅਦ ਫਿਰ ਅਸੀਂ MN MP ਨੇ ਮੈਨੂੰ ਕਿਹਾ ਵੀ ਤੁਸੀਂ ਆਪਣੇ ਚੇਅਰਮੈਨੀ ਦਾ ਉਮੀਦਵਾਰ ਤੁਸੀਂ ਤਿਆਰ ਹੋ ਜਾਓ। ਇੰਡੀਪੈਂਡੈਂਟ ਲੜਿਆ ਸੀ ਤੁਸੀਂ ਜਾਂ ਕਿਸੇ ਜਮਾਤ ਦਾ ਟਿਕਟ? ਨਹੀਂ, ਮੈंने ਸਪੋਰਟ ਸੀਗੀ ਮੁਸਲਿਮ ਲੀਗ ਨੂਨ ਦੀ। ਲੇਕਿਨ ਮੈਂ ਜਿਹੜਾ ਸੀਗਾ ਸਾਡੇ MN MP ਥੋੜ੍ਹਾ ਜਿਹਾ ਇਖਤਲਾਫ ਸੀ ਦੋਨਾਂ ਦਾ, ਟੋਬੇ ਵਾਲਿਆਂ ਦਾ ਅਤੇ ਕਮਾਲੀ ਵਾਲਿਆਂ ਦਾ। ਉਹਦੀ ਵਜ੍ਹਾ ਨਾਲ ਮੈਨੂੰ ਟਿਕਟ ਨਹੀਂ ਮਿਲ ਸਕਿਆ ਸੀ ਅਤੇ ਮੇਰੇ ਜਿਹੜੇ ਮੁਸਲਿਮ ਲੀਗ ਦੇ ਕਮਾਲੀ ਵਾਲੀ ਸਾਈਡ ਦੇ MN MP ਸੀ ਉਹ ਮੇਰੀ ਸਪੋਰਟ ਕਰਦੇ ਸੀਗੇ ਜੀ। ਅਤੇ ਉਹਨਾਂ ਦੀ ਸਪੋਰਟ ਨਾਲ ਮੈਂ ਇਲੈਕਸ਼ਨ ਲੜਿਆ ਸੀਗਾ, ਆਜ਼ਾਦ ਇਲੈਕਸ਼ਨ ਲੜਿਆ ਸੀਗਾ। ਦੂਸਰੇ ਮੇਰੇ ਮੁਖਾਲਫ ਮੇਰੇ ਪੜੋਸੀ ਹੈਗੇ ਆ, ਇਹਨਾਂ ਨੇ ਬੱਲੇ ਤੋਂ ਇਲੈਕਸ਼ਨ ਲੜਿਆ ਸੀ। ਅਤੇ ਇੱਥੇ ਦੇ ਦੂਸਰੇ ਇੱਕ ਹੋਰ ਉਮੀਦਵਾਰ ਸੀ ਚੇਅਰਮੈਨੀ ਦੇ, ਉਹ ਆਜ਼ਾਦ ਸੀਗੇ। ਅੱਛਾ ਜੀ। ਅਤੇ ਮੈਂ ਇਹਨਾਂ ਦੋਨਾਂ ਨੂੰ ਵਿਨ ਕੀਤਾ। ਸਹੀ ਜੀ। ਔਰ ਤਕਰੀਬਨ 550 ਦੀ ਲੀਡ ਤੋਂ ਮੈਂ ਇਲੈਕਸ਼ਨ ਵਿਨ ਕੀਤਾ। ਚੇਅਰਮੈਨ ਸਾਹਿਬ ਜਿਹੜਾ ਇਹ ਟਨੋਰ ਗੁਜ਼ਰਿਆ ਜੀ, ਹਾਂਜੀ, ਜਿਹੜੇ ਵੀ ਨੁਮਾਇੰਦੇ ਮੁੰਤਖਬ ਹੋਏ ਬਲਦਿਆਤੀ ਜੀ, ਹਾਂਜੀ, ਇਹ ਤਕਰੀਬਨ ਬੇਇਖਤਿਆਰ ਨਹੀਂ ਰਹੇ ਜੀ ਸਾਰੇ ਟਨੋਰ ਦੇ ਵਿੱਚ ਜੀ? ਨਹੀਂ, 1 ਸਾਲ ਜਦੋਂ ਮੁਸਲਿਮ ਲੀਗ ਨੂਨ ਦੀ ਹਕੂਮਤ ਆਈ ਆ ਨਾ, 1 ਸਾਲ ਰਹੀ ਆ। ਉਸ ਤੋਂ ਬਾਅਦ ਮੁਸਲਿਮ ਲੀਗ ਨੂਨ ਦੀ ਹਕੂਮਤ ਖਤਮ ਹੋ ਗਈ, ਦੁਬਾਰਾ ਇੰਤਖਾਬਾਤ ਚਲੇ ਗਏ। 1 ਸਾਲ ਸਾਡੇ ਕੋਲ ਬੜੇ ਇਖਤਿਆਰਾਤ ਸੀ, ਸਾਡੇ ਕੋਲ ਕਾਫੀ ਗਰਾਂਟਾਂ MNA ਨੇ ਵੀ ਦਿੱਤੀਆਂ ਸਾਨੂੰ, ਡਿਸਟ੍ਰਿਕਟ ਦੇ ਵਿੱਚੋਂ ਵੀ ਗਰਾਂਟਾਂ ਆਈਆਂ। ਔਰ ਡਿਸਟ੍ਰਿਕਟ ਦੇ ਵਿੱਚੋਂ ਗਰਾਂਟਾਂ ਵੀ ਤਕਰੀਬਨ 1 ਕਰੋੜ ਤੋਂ ਉੱਪਰ 1 ਸਾਲ ਤੋਂ ਆਈਆਂ। ਅਤੇ ਜਿਹੜੀਆਂ MNA ਨੇ ਸਾਨੂੰ ਦਿੱਤੀਆਂ ਗਰਾਂਟਾਂ, ਜਿਹੜੀਆਂ ਅਸੀਂ ਆਪਣੇ ਦਿਹਾਤ ਦੇ ਵਿੱਚ ਕੰਮ ਕਰਾਇਆ, ਤਕਰੀਬਨ 14.5 ਕਰੋੜ ਦਾ ਮੈਂ ਕੰਮ ਕਰਾਇਆ ਆਪਣੀ ਯੂਨੀਅਨ ਕੌਂਸਲ ਦੇ ਵਿੱਚ। ਰਿਕਾਰਡ ਕੰਮ ਆ ਜਿਹੜਾ ਅੱਜ ਦਾ ਜਿਹੜਾ MN MP ਆ ਜਿਹੜਾ ਤਰੀਕੇ ਇਨਸਾਫ ਦਾ, ਉਹ ਵੀ ਇਹ ਕੰਮ ਨਹੀਂ ਕਰਾ ਸਕਦਾ। ਸਹੀ ਜੀ। ਅਤੇ ਮੈਂ ਆਪਣੇ ਚੱਕ ਦੇ ਵਿੱਚ ਜਿਹੜਾ ਸੋਲੰਗ ਆ ਤਕਰੀਬਨ 5-6 ਕਿਲੋਮੀਟਰ ਦਾ ਸੋਲੰਗ, 1 ਕਰੋੜ ਦਾ ਇਹ ਸੋਲੰਗ ਲਵਾਇਆ। ਨਾਲ ਦਾ ਮੇਰਾ ਚੱਕ ਆ, ਉਹਦੇ ਵਿੱਚ ਵਾਟਰ ਸਪਲਾਈ 2 ਕਰੋੜ 46 ਲੱਖ ਦੀ ਵਾਟਰ ਸਪਲਾਈ ਲਵਾਈ। 33 ਆ 34 35 44 701 ਪੀਰ ਘੜਾਣਾ ਮੇਰੇ ਜੂਨੀਅਰ ਕੌਂਸਲ ਦੇ ਵਿੱਚ ਤਕਰੀਬਨ 9 ਦਿਹਾਤ ਸੀਗੇ। 9 ਪਿੰਡ ਆਉਂਦੇ? ਹਾਂਜੀ, 9 ਪਿੰਡ ਆਉਂਦੇ ਸੀਗੇ। ਸਹੀ ਜੀ। ਇਹਨਾਂ ਸਾਰਿਆਂ ਵਿੱਚ ਤਕਰੀਬਨ 60-70 ਲੱਖ ਤੋਂ ਘੱਟ ਕੰਮ ਨਹੀਂ ਕਿਸੇ ਪਿੰਡ 'ਚ ਵੀ ਹੋਇਆ। ਸਹੀ ਜੀ। ਹਾਂਜੀ। ਅਤੇ ਉਸ ਸਾਲ ਦੇ ਵਿੱਚ ਕੰਮ ਹੋਇਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਆ ਕੇ ਸਾਨੂੰ ਖਤਮ ਕਰਤਾ। 22 ਮਹੀਨੇ ਸਾਡਾ ਕੇਸ ਚੱਲਿਆ। 22 ਮਹੀਨਿਆਂ ਕੇਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੁਬਾਰਾ ਸੁਪਰੀਮ ਕੋਰਟ ਨੇ ਟਾਈਮ ਦਿੱਤਾ। ਟਾਈਮ ਦੇਣ ਤੋਂ ਬਾਅਦ 3-4 ਮਹੀਨੇ ਸੀਗਾ ਸਾਨੂੰ ਹੁਣ 1-1 ਕਰੋੜ ਦੀ ਜਿਹੜੀ ਸੀਗੀਆਂ 7 ਸਕੀਮਾਂ ਲਈਆਂ ਸੀਗੀਆਂ। ਸਾਡੇ ਟੈਂਡਰ ਹੋਣ ਤੋਂ ਪਹਿਲਾਂ ਹੀ ਸਾਡਾ ਟਾਈਮ ਖਤਮ ਹੋ ਗਿਆ।
ਹਾਂਜੀ ਮੁੱਦਤ ਪੂਰੀ ਹੋ ਗਈ ਹਾਂਜੀ ਮੁੱਦਤ ਪੂਰੀ ਹੋ ਗਈ। ਸਹੀ ਜੀ। ਅੱਛਾ ਚੌਧਰੀ ਸਾਹਿਬ, ਸਿਆਸਤ ਦੇ ਨਾਲ ਨਾਲ ਜੀ ਸਮਾਜੀ ਸੋਸ਼ਲ ਵਰਕ ਕਰਨ ਦਾ ਵੀ ਤੁਹਾਨੂੰ ਮੌਕਾ ਮਿਲਦਾ ਜੀ ਪਿੰਡ ਦੇ ਵਿੱਚ? ਹਾਂਜੀ ਹਾਂਜੀ। ਇਹਦੇ ਨਾਲ ਜੀ ਸਕਾਫਤੀ ਸਪੋਰਟਸ ਇਵੈਂਟ ਹੈ ਜੀ, ਇਹਨਾਂ ਨੂੰ ਵੀ ਸਰਪ੍ਰਸਤੀ ਕਰਦੇ ਆ ਤੁਸੀਂ ਜੀ? ਬਿਲਕੁਲ ਕਰਦੇ ਹਾਂ ਜੀ। ਜਿੱਥੇ ਵੀ ਸਾਨੂੰ ਬੁਲਾਉਂਦੇ ਹੈਗੇ, ਜਿਹੜੇ ਵੀ ਟੂਰਨਾਮੈਂਟ ਤੇ ਸਾਨੂੰ ਬੁਲਾਉਂਦੇ ਹੈਗੇ ਤੋਰੇ ਮਹਿਮਾਨ ਖਸੂਸੀ, ਅਸੀਂ ਉਹ ਹਰ ਟੂਰਨਾਮੈਂਟ ਤੇ ਜਾਂਦੇ ਹਾਂ, ਚਾਹੇ ਉਹ ਬੈਲਗਾੜੀ ਹੋਵੇ, ਚਾਹੇ ਫੁੱਟਬਾਲ ਦਾ ਹੋਵੇ, ਚਾਹੇ ਕ੍ਰਿਕਟ ਦਾ ਹੋਵੇ, ਚਾਹੇ ਕਬੱਡੀ ਦਾ ਹੋਵੇ। ਹਰ ਟੂਰਨਾਮੈਂਟ ਤੇ ਜਾ ਕੇ ਉਹਨਾਂ ਨੂੰ ਸਪੋਰਟ ਕਰੀਦਾ, ਉਹਨਾਂ ਨਾਲ ਤਾਵਨ ਕਰੀਦਾ। ਤੇ ਤੁਹਾਡੀ ਫੇਵਰੇਟ ਗੇਮ ਕਿਹੜੀ ਹੈ? ਤੇ ਇਹ ਵੀ ਗੇਮ ਹੈ ਜੀ ਲਾਈਫ ਸਟਾਕ ਦੀ? ਮੈਂ ਆਪ ਖੁਦ ਕਬੱਡੀ ਖੇਡਦਾ ਰਿਹਾ। ਮੈਂ ਸਕੂਲ ਦਾ ਦੇ ਦੌਰਾਨ ਜਿਹੜੀ ਕਬੱਡੀ ਦੇ ਪਲੇਅਰ ਸੀਗਾ। ਮੈਂ ਆਪਣੀ ਹਾਈ ਸਕੂਲ ਦੇ 328 ਦੀ ਕਬੱਡੀ ਦੀ ਨੁਮਾਇੰਦਗੀ ਵੀ ਕੀਤੀ ਆ। ਮੇਰੇ ਕੋਲ ਗੌਰਮੈਂਟ ਦੀ ਤਰਫੋਂ ਸੰਤਾਂ ਵੀ ਹੈ ਜੋ ਕਬੱਡੀ ਦੀਆਂ। ਉਸ ਤੋਂ ਬਾਅਦ ਫਿਰ ਜ਼ਿਆਦਾ ਸਾਡਾ ਸ਼ੌਕ ਸੀ ਬੈਲਗਾੜੀ ਦਾ। ਸਾਡਾ ਬਾਪ ਜਿਹੜਾ ਇਹ ਸਾਡੀ ਪੈਦਾਇਸ਼ ਤੋਂ ਪਹਿਲਾਂ ਹੀ ਜਿਹੜਾ ਸੀਗਾ ਬੈਲਗਾੜੀ ਨਾਲ ਉਹ ਟੱਚ ਸੀਗਾ। ਉਹ ਬੈਲਗਾੜੀ ਦੜਾਉਂਦਾ ਸੀਗਾ। ਉਦੋਂ ਤਕਰੀਬਨ ਵਿਆਹਾਂ ਸ਼ਾਦੀਆਂ ਤੇ ਸਾਲ ਦੀ ਸਾਲ ਇੱਕ 324 ਦੌੜ ਹੁੰਦੀ ਸੀਗੀ। ਉਹ ਦੌੜਾਂ ਪਹੁੰਚਾਉਂਦੇ ਸੀ। ਫਿਰ ਉਹ ਸਾਡਾ ਰੁਝਾਨ ਜਿਹੜਾ ਹੋ ਕੇ ਵੀ ਇੱਧਰ ਬੈਲਗਾੜੀ ਬਣੀ ਤੇ ਜ਼ਿਆਦਾ ਰਗਬਤ ਇੱਧਰ ਰਹੀ ਜੀ ਬੈਲਗਾੜੀ ਦੀ ਜੀ। ਅੱਛਾ ਜੀ, ਅਖਤਰ ਸਾਹਿਬ ਜੀ ਬੈਲ ਦੀ ਸੇਵਾ ਕਰਦੇ ਸੀ ਆਪਣੇ ਘਰ ਜੀ, ਮੈਦਾਨ 'ਚ ਜਾ ਕੇ ਬਾਈ ਅਸਲਮ ਛੱਡਦੇ ਸੀਗੇ ਜੀ। ਤੇ ਤੁਹਾਡਾ ਕਿਸ ਤਰ੍ਹਾਂ ਰਿਲੇਸ਼ਨਸ਼ਿਪ ਜੀ ਸ਼ੌਕ ਨਾਲ ਜੀ? ਸ਼ੌਕ ਪਹਿਲਾਂ ਤਾਂ ਮੈਨੂੰ ਸੀਗਾ, ਇਹ ਬਾਅਦ 'ਚ ਸੀਗੇ ਆਏ ਜਿਹੜੇ ਹੈਗੇ ਆ। ਪਹਿਲਾਂ ਮੇਰੇ ਕੋਲ 2-3 ਬੈਲ ਹੋਰ ਸੀਗੇ। ਪਹਿਲਾਂ ਸ਼ੌਕ ਮੈਨੂੰ ਸੀ। ਮੇਰਾ ਬੈਲ ਮੈਂ ਬੈਲ ਫੇਰਦਾ ਸੀ। ਮੈਂ ਬੈਲ ਦੜਾਉਂਦਾ ਵੀ ਰਿਹਾ। ਛੋਟੀਆਂ ਜਿਹੜੀਆਂ ਦੌੜਾਂ ਸੀ ਉੱਥੇ ਮੈਂ ਬੈਲ ਦੜਾਏ ਵੀ। ਰਾਈਡਿੰਗ ਕਰਦੇ ਸੀ ਖੁਦ ਜੀ? ਹਾਂਜੀ ਬਿਲਕੁਲ ਕਰਦੇ ਸੀ। ਉਸ ਤੋਂ ਬਾਅਦ ਫਿਰ ਇਹ ਆ ਗਏ। ਫਿਰ ਸਾਡੇ ਘਰ ਬੈਲ ਜਿਹੜੇ ਸੀਗੇ ਗਾਈਆਂ ਸੀਗੀਆਂ, ਇਹਨਾਂ ਨੇ ਬੈਲ ਬੱਚੇ ਤਿਆਰ ਕੀਤੇ। ਇਹ ਅਖਤਰ ਨੇ ਜਿਹੜਾ ਹੈਗਾ ਉਹ ਕਾਫੀ ਜਿਹੜਾ ਸ਼ਹਿਜ਼ਾਦਾ ਬੈਲ ਸੀ ਉੱਤੇ ਕਾਫੀ ਮਿਹਨਤ ਕੀਤੀ ਤੇ ਮਿਹਨਤ ਕਰਨ ਨਾਲ ਫਿਰ ਉਹ ਤਿਆਰ ਹੋ ਗਿਆ। ਟਾਈਮ ਲੱਗਦਾ ਉਹਨੂੰ ਤਿਆਰ ਹੋਣ, ਲੇਕਿਨ ਸ਼ਹਿਜ਼ਾਦਾ ਬੈਲ ਜਿਹੜਾ ਹੈਗਾ ਖੀਰਾ ਹੀ ਦੌੜਨ ਲੱਗ ਗਿਆ ਸੀ। ਸਹੀ ਜੀ। ਹਾਂਜੀ, ਉਹਨੇ ਖੀਰੇ ਤੇ ਹੀ ਉਹਨਾਂ ਨੇ ਫਿਰ ਉਹ ਸਾਡਾ ਇਸ ਤੋਂ ਜ਼ਿਆਦਾ ਸ਼ੌਕ ਵੱਧਦਾ ਗਿਆ। ਸਹੀ ਜੀ। ਤੇ ਫਿਰ ਉਹ ਭਾਈ ਫੌਤ ਹੋ ਗਏ। ਉਹਦੀ ਵਜ੍ਹਾ ਨਾਲ ਫਿਰ ਅਸੀਂ ਜਿਹੜਾ ਥੋੜ੍ਹਾ ਜਿਹਾ ਕਨਫਿਊਜ਼ ਹੋ ਗਏ। ਦਿਲ ਜਿਹੜਾ ਹੈਗਾ ਹਾਂਜੀ ਨਹੀਂ ਉਹ ਉਸ ਪਾਸੇ ਨੂੰ ਗਿਆ। ਸਹੀ ਜੀ। ਫਿਰ ਅਸਲਮ ਨੇ ਜਿਹੜਾ ਹੈਗਾ ਨਾ ਮੇਰੇ ਤੋਂ ਪੁੱਛਿਆ ਵੇਚਣ ਲੱਗੇ ਨੂੰ, ਨਾ ਮੇਰੇ ਦੂਸਰੇ ਭਾਈ ਇੰਗਲੈਂਡ ਵਾਲਿਆਂ ਤੋਂ ਪੁੱਛਿਆ। ਇਹਨੇ ਸੇਲ ਕਰਤਾ। ਸਹੀ ਜੀ। ਸੇਲ ਕਰਕੇ ਇਹਨੇ ਪਤਾ ਨਹੀਂ ਇਹਨੂੰ ਕਿੱਦਾਂ ਉਹਨਾਂ ਨੇ ਸੇਲ ਕਰਾਇਆ, ਕਿੱਦਾਂ ਕੀ ਕੀਤਾ, ਲੇਕਿਨ ਸੇਲ ਕਰਕੇ ਸਾਨੂੰ ਦੱਸਣ ਲੱਗਾ ਯਾਰ ਮੈਂ ਸੇਲ ਕਰਤਾ। ਅਸੀਂ ਕਿਹਾ ਵੀ ਤੂੰ ਸੇਲ ਕਰਤਾ, ਹੁਣ ਤੂੰ ਛੋਟਾ ਹੈਗਾ ਸਾਤੋਂ, ਅਸੀਂ ਤੈਨੂੰ ਰੋਕ ਵੀ ਨਹੀਂ ਸਕਦੇ, ਤੇ ਤੂੰ ਸੇਲ ਕਰਤਾ ਹੁਣ ਠੀਕ ਆ। ਅੱਲਾਹ ਤਾਲਾ ਉਹਨਾਂ ਨੂੰ ਨਸੀਬ ਕਰੇ, ਅੱਲਾਹ ਤਾਲਾ ਖੁਸ਼ੀਆਂ ਰੱਖੇ। ਸਾਡੀ ਉਹਦੇ ਨਾਲ ਦੁਆ ਵਾ ਹਰ ਵੇਲੇ, ਜਿੰਨਾ ਚਿਰ ਦੌੜਦਾ ਅਸੀਂ ਉਹਨੇ ਮਗਰ ਦੁਆ ਕਰਦੇ ਹਾਂ। ਤੇ ਹੁਣ ਤੁਸੀਂ ਸ਼ੌਕ ਨਾਲ ਟੱਚ ਹੈ ਜੀ ਕੋਈ? ਹਾਂਜੀ ਸ਼ੌਕ ਨਾਲ ਅਸੀਂ ਥੋੜ੍ਹੀ ਦੇਰ, ਛੋਟੇ ਭਾਈ ਨੇ ਤੁਹਾਨੂੰ ਦੱਸਿਆ ਵੀ ਥੋੜ੍ਹੀ ਦੇਰ ਅਸੀਂ ਥੋੜ੍ਹੇ ਗੈਪ ਰਿਹਾ, ਹੁਣ ਦੁਬਾਰਾ ਫਿਰ ਅਸੀਂ ਉਹ ਸ਼ੌਕ ਨਾਲ ਟੱਚ। ਅੱਛਾ, ਤੁਸੀਂ ਬਜ਼ੁਰਗਾਂ ਤੋਂ ਸ਼ੌਕ ਦੇਖਿਆ ਜੀ ਹੁਣ ਤੱਕ ਜੀ? ਹਾਂਜੀ। ਤੇ ਸਭ ਤੋਂ ਜ਼ਿਆਦਾ ਜੀ ਇਸ ਟਾਈਮ ਜੀ ਚੈਂਪੀਅਨ ਬੈਲ ਜੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਤੁਸੀਂ ਕਿਹਨੂੰ ਰੱਖਦੇ ਆ ਜੀ ਇਸ ਟਾਈਮ ਤੇ? ਮੇਰੇ ਹਿਸਾਬ ਨਾਲ ਤਾਂ ਸਾਡਾ ਬੈਲ ਜਿਹੜਾ ਹੈਗਾ ਇਹਨਾਂ ਬੈਲ ਚੀਨਾ ਬੈਲ ਤੇ ਇਹ ਬੈਲ ਕਾਫੀ ਅਰਸਾ ਦੌੜ ਗਿਆ ਔਰ ਬੜੇ ਹੌਸਲੇ ਨਾਲ ਦੌੜ ਗਿਆ ਦੋਨੇ ਬੈਲ। ਅੱਛਾ ਜੀ। ਚੀਨਾ ਬੈਲ ਵੀ ਬੜੇ ਹੌਸਲੇ ਨਾਲ ਦੌੜਦਾ ਰਿਹਾ ਜਿੰਨੀ ਦੇਰ ਦੌੜਿਆ, ਤੇ ਸ਼ਹਿਜ਼ਾਦਾ ਬੈਲ ਵੀ ਬੜੇ ਹੌਸਲੇ ਨਾਲ ਦੌੜਿਆ ਔਰ ਕਦੇ ਡਾਈ ਤੇ ਜਾ ਕੇ ਤੰਗ ਨਹੀਂ ਕੀਤਾ। ਨਾ ਚੀਨੇ ਬੈਲ ਨੇ ਕਦੇ ਤੰਗ ਕੀਤਾ, ਨਾ ਸ਼ਹਿਜ਼ਾਦੇ ਬੈਲ ਨੇ ਕਦੇ ਤੰਗ ਕੀਤਾ। ਬਾਕੀ ਕੋਈ ਉਹ ਟੀਕੇ ਲਾ ਕੇ ਲੈ ਗਿਆ, ਕੋਈ ਗਰਮ ਕਰਕੇ ਲੈ ਗਿਆ, ਕੋਈ ਕਿਸੇ ਤਰ੍ਹਾਂ ਲੈ ਗਿਆ, ਲੇਕਿਨ ਬੜੇ ਹੌਸਲੇ ਨਾਲ ਸ਼ਹਿਜ਼ਾਦਾ ਬੈਲ ਵੀ ਡਾਈ ਤੇ ਜਾ ਕੇ ਰੁਕਦਾ ਵਾ ਤੇ ਇਹ ਵੀ ਰੁਕਦਾ। ਅੱਗੇ ਆ ਕੇ ਵੀ ਇੱਦਾਂ ਹੀ ਇਹ ਜਿਹੜੇ ਹੈਗੇ ਨਹੀਂ ਤੰਗ ਕਰਦੇ। ਇਹ ਮੇਰੇ ਹਿਸਾਬ ਨਾਲ ਦੋਨੇ ਬੈਲ ਜਿਹੜੇ ਚੈਂਪੀਅਨ ਹੈ। ਲੇਕਿਨ ਬੈਲ ਤਾਂ ਸੇਠ ਸਾਹਿਬ ਦੇ ਵੀ ਬਹੁਤ ਠੀਕ ਸੀ ਉਸ ਦੌਰਾਨ, ਲੇਕਿਨ ਉਸ ਦੌਰਾਨ ਜਿਹੜੀਆਂ ਦੌੜਾਂ ਸੀਗੀ ਨਾ ਉਹਦੇ ਵਿੱਚ ਗੈਪ ਸੀ। ਹਾਂਜੀ, ਹੁਣ ਜਿਹੜੀਆਂ ਦੌੜਾਂ ਦੇ ਵਿੱਚ ਗੈਪ ਨਹੀਂ ਆਉਂਦਾ। ਹੁਣ ਜਿਹੜੀਆਂ ਦੌੜਾਂ ਹੈਗੀਆਂ ਬਹੁਤ, ਚੌਥੇ ਦਿਨ ਵੀ ਦੌੜੀ ਆ, ਤੀਸਰੇ ਦਿਨ ਵੀ ਦੌੜੀ ਆ, ਦੂਸਰੇ ਦਿਨ ਵੀ ਅਸੀਂ ਦੌੜੀ ਆ। ਇੱਕ ਦਿਨ ਪਤਾ ਨਹੀਂ ਦੌੜ ਸੀਗੀ ਮੈਨੂੰ ਯਾਦ ਨਹੀਂ ਗਾ, ਵੀ ਰਾਤ ਨੂੰ ਅੱਗ ਲਾਇਆ, ਦੂਜੇ ਦਿਨ ਫਿਰ ਦੌੜ ਤੇ ਚਲੇ ਗਏ ਆ। ਲੇਕਿਨ ਜਦੋਂ ਅੱਜ ਤੋਂ 10-12 ਸਾਲ ਪਹਿਲਾਂ, 15 ਸਾਲ ਪਹਿਲਾਂ ਦੌੜ ਦੇ ਵਿੱਚ ਗੈਪ ਜ਼ਰੂਰ ਸੀਗਾ। ਹਾਂਜੀ, ਦੌੜ ਸੀਗੀਆਂ। ਅੱਛਾ, ਜਦੋਂ ਸੇਠ ਸਾਹਿਬ ਦੀ ਤੇ ਰਾਣਾ ਸਾਹਿਬ ਦੀ ਹੁੰਦੀ ਸੀ ਜੀ ਗਰੁੱਪਬਾਜ਼ੀ ਜੀ, ਤੁਸੀਂ ਕਿਹੜੇ ਗਰੁੱਪ ਨਾਲ ਸੀ? ਅਸੀਂ ਰਾਣਾ ਸਾਹਿਬ ਨਾਲ ਸੀਗੇ, ਕਿਉਂਕਿ ਰਾਣਾ ਸਾਹਿਬ ਨਾਲ ਸਾਡੇ ਬਾਲਦ ਸਾਹਿਬ ਨੇ ਕੋਈ ਦੌੜਾਂ ਦੜਾਈਆਂ ਸੀਗੀਆਂ। ਅੱਛਾ ਜੀ। ਉਹਨਾਂ ਨਾਲ ਸਾਡੀ ਦਿਲ ਲੱਗੀ ਸੀ ਔਰ ਬਜ਼ੁਰਗ ਸੀ, ਸਾਡੇ ਇਲਾਕੇ ਦੇ ਸੀਗੇ। ਤੇ ਲੇਕਿਨ ਮੇਰਾ ਜਿਹੜਾ ਹੈਗਾ ਜ਼ਹਿਨ ਜਿਹੜਾ ਹੈਗਾ, ਮੈਂ ਜਿਹੜਾ ਅੱਛਾ ਜਿਹੜਾ ਸਪੋਰਟਸਮੈਨ ਆ ਮੈਂ ਉਹਦੇ ਨਾਲ। ਸਹੀ ਜੀ। ਕਿਉਂਕਿ ਹਰ ਜਿਹੜਾ ਬੈਲ ਦੌੜਦਾ ਤੁਹਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਆ, ਉਹਦੀ ਹਿੰਮਤ ਦੀ ਦਾਤ ਦੇਣੀ ਚਾਹੀਦੀ ਹੈ ਤੁਹਾਨੂੰ। ਇਹ ਨਹੀਂ ਵੀ ਤੁਸੀਂ ਆਪਣੀ ਪਾਰਟੀ ਦਾ ਵੀ ਦੂਸਰਾ ਬੈਲ ਦੌੜੇ ਵੀ ਤੁਸੀਂ ਉਹਦੀ ਨਹੀਂ ਉਹਦੀ ਤਾਰੀਫ ਉਹਦਾ ਹੱਕ ਬਣਦਾ, ਚਾਹੇ ਉਹ ਮੁਖਾਲਫ ਆ ਚਾਹੇ ਤੁਹਾਡੇ ਸਾਥੀ ਆ। ਤੁਹਾਡਾ ਜਿਹੜਾ ਬੈਲ ਜਾਂ ਜਿਹੜਾ ਵੀ ਕੋਈ ਪਲੇਅਰ ਅੱਛਾ ਖੇਲਦਾ ਉਹਦੀ ਤੁਹਾਨੂੰ ਤਾਰੀਫ ਕਰਨੀ ਚਾਹੀਦੀ ਹੈ। ਅੱਛਾ ਜੀ, ਤੁਸੀਂ ਬੈਲਾਂ ਦੀ ਸਵਾਰੀ ਵੀ ਕੀਤੀ ਜੀ ਖੁਦ? ਹਾਂਜੀ। ਤੁਸੀਂ ਸਮਝਦੇ ਇਸ ਚੀਜ਼ ਨੂੰ ਜੀ ਮਿਆਰੀ ਸਵਾਰੀ ਕੀਤੀ ਜਾਂ ਨਾਰਮਲ ਕੀਤੀ, ਇੱਕ ਅਲੱਗ ਬਾਤ ਹੈ ਜੀ। ਇਸ ਟਾਈਮ ਜੀ
ਕੈਲਕੂਲੇਸ਼ਨ ਦੇ ਹਿਸਾਬ ਨਾਲ ਜੀ ਕਿਹੜਾ ਸਵਾਰ ਹੈ ਜਿਹਦੀ ਤਕਨੀਕ ਬਹੁਤ ਅੱਛੀ ਆ ਜਿਹਨੂੰ ਤੁਸੀਂ ਫੇਵਰਟ ਗਿਣਦੇ ਆ ਜੀ ਕਿ ਬਹੁਤ ਅੱਛੀ ਤਕਨੀਕ ਨਾਲ ਬੈਲ ਭਜਾਉਂਦੇ ਆ? ਜਿਹੜੇ ਨਾ ਸਵਾਰ ਹੈਗੇ ਨਾ ਥੋੜੇ ਜਿਹੇ ਤੇਜ਼, ਅੱਜ ਕੱਲ ਜਿਹੜਾ ਦੌਰ ਆ ਨਾ ਉਹ ਤੇਜ਼ ਸਵਾਰ ਦਾ ਹੈਗਾ। ਅੱਛਾ ਜੀ। ਜਿਹੜਾ ਸਲੋ ਸਵਾਰ ਆ ਨਾ ਉਹਦਾ ਦੌਰ ਨਹੀਂ ਹੈਗਾ, ਕਿਉਂਕਿ ਦੌੜਾਂ ਬਿਲਕੁਲ ਛੋਟੀਆਂ ਹੋ ਗਈਆਂ। ਛੋਟੀਆਂ ਦੌੜਾਂ ਦੇ ਵਿੱਚ ਮੈਂ ਤਾਂ ਉਹਨੂੰ ਪਸੰਦ ਕਰਦਾ ਜਿਹੜਾ ਥੋੜਾ ਤੇਜ਼ੀ ਨਾਲ ਬੈਲ ਦੜਾਉਂਦਾ। ਉਹਦੇ ਵਿੱਚ ਉਸਤਾਦ ਗਾਮੂ ਬੈਲ ਤੇਜ਼ ਦੜਾ ਜਾਂਦਾ ਅਤੇ ਉਹਦੇ ਨਾਲ ਸ਼ਬੀਰ ਵੀ ਠੀਕ ਆ। ਅਤੇ ਲੇਕਿਨ ਤੇਜ਼ ਜਿਹੜਾ ਸਵਾਰ ਆ ਨਾ, ਹਾਂਜੀ, ਮੇਰੇ ਹਿਸਾਬ ਨਾਲ ਮੈਂ ਜਿਹੜਾ ਆਪਣੇ ਹਰ ਕਿਸੇ ਦੀ ਆਪਣੀ ਪਸੰਦ ਆਪਣੀ ਪਰਖ ਹੈ ਜੀ। ਗਾਮੂ ਤੇਜ਼ ਆ। ਗਾਮੂ ਇਜ਼ ਗੁੱਡ ਜੀ। ਹਾਂ ਗੁੱਡ। ਗਾਮੂ ਤੇਜ਼ੀ ਨਾਲ ਬੋਲ ਦੜਾਉਂਦਾ ਔਰ ਛੋਲਾ ਵਾ ਔਰ ਆਪਣੇ ਵਜ਼ਨ ਦੇ ਹਿਸਾਬ ਨਾਲ ਉਹ ਬੋਲ ਦੜਾਉਂਦਾ। ਵਜ਼ਨ ਗਾਮੂ ਦਾ ਕਿੱਥੇ ਹਾਂ ਥੋੜਾ, ਕਿਉਂਕਿ ਇਹ ਜਿਹੜੀ ਸਵਾਰੀ ਵਾਸਤੇ ਵੇਟ ਵੀ ਜ਼ਰੂਰੀ ਆ। ਜਿਹੜਾ ਵਜ਼ਨ ਆ ਕੰਮ ਹੋਣਾ ਜ਼ਰੂਰੀ ਹੈਗਾ, ਉਹਦਾ ਵਜ਼ਨ ਵੀ ਕੰਮ ਹੈ, ਕਿਉਂਕਿ ਬੰਦੇ ਦੇ ਵਿੱਚ ਚੁਸਤੀ ਆ ਜਾਂਦੀ ਹੈ ਜਦੋਂ ਵਜ਼ਨ ਬੰਦੇ ਦਾ ਕੰਮ ਹੁੰਦਾ। ਜਦੋਂ ਬੰਦਾ ਹੈਲਦੀ ਹੋ ਜਾਂਦਾ ਉਹਦੇ ਵਿੱਚ ਚੁਸਤੀ ਨਹੀਂ ਰਹਿੰਦੀ ਉਹ ਗੱਲ ਦੀ। ਸਹੀ ਜੀ। ਲੇਕਿਨ ਉਹ ਮੇਰੇ ਹਿਸਾਬ ਨਾਲ ਚੁਸਤ ਸਵਾਰ ਆ ਤੇ ਗਾਂ ਅੱਲਾ ਜਿਹਨੂੰ ਫਤਹ ਦੇਵੇ। ਤੇ ਉਹ ਗਾਮੂ ਜੀ ਚੀਨੇ ਬੈਲ ਤੇ ਲਾਖੇ ਤੇ ਜਿਹੜੀ ਐਕਟਿੰਗ ਕਰਦਾ ਹੁੰਦਾ ਸੀ ਜੀ, ਉਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਸੀ ਜੀ? ਨਹੀਂ ਐਕਟਿੰਗ ਤਾਂ ਸਹੀ ਸੀ, ਬਹੁਤ ਉਦੋਂ ਭੱਜਦੇ ਸੀਗੀ, ਐਕਟਿੰਗ ਸਹੀ ਸੀਗੀ। ਹਾਂ ਐਕਟਿੰਗ ਸਹੀ, ਲੇਕਿਨ ਫਿਰ ਗਾਮੂ ਨੂੰ ਅਸੀਂ ਤੇ ਉਹ ਐਕਟਿੰਗ ਤੋਂ ਹਟਾਇਆ ਔਰ ਉਹਨੇ ਚੈਲੰਜ ਕਰਕੇ ਇੱਥੇ ਗਏ ਸਾਨੂੰ ਪੀਰਮਲ। ਅਸੀਂ ਇਨਸ਼ਾਅੱਲਾ ਉਹ ਚੈਲੰਜ ਜਾ ਕੇ ਜਿੱਤਿਆ। ਜਿੱਤਣ ਤੋਂ ਬਾਅਦ ਉਹੀ ਗਾਮੂ ਤੇ ਦੂਸਰੇ ਸਾਰੇ ਬੋਲ ਸਾਡੇ ਤੋਂ ਆ ਕੇ ਡੋਗਰ ਸਾਡੇ ਕੋਲ ਆ ਕੇ ਬੈਲ ਮੰਗਿਆ ਉਹਨਾਂ ਨੇ। ਇਨਸ਼ਾਅੱਲਾ ਉਹੀ ਗਾਮੂ ਸਾਡਾ ਬੈਲ ਦੜਾਉਂਦਾ ਰਿਹਾ। ਲੇਕਿਨ ਮੈਨੂੰ ਜਿਹੜਾ ਗਾਮੂ ਦੀ ਸਵਾਰੀ ਸਾਡੇ ਖਿਲਾਫ ਵੀ ਦੌੜਦਾ ਸੀ, ਦੜਾਉਂਦਾ ਸੀ ਤਾਂ ਵੀ ਪਸੰਦ ਸੀ, ਔਰ ਸਾਡੇ ਵੀ ਬੈਲ ਦੜਾਉਂਦਾ ਰਿਹਾ ਤਾਂ ਵੀ ਮੈਨੂੰ ਪਸੰਦ ਆ, ਕਿਉਂਕਿ ਚੁਸਤੀ ਹੈ ਉਹਦੇ ਵਿੱਚ। ਸਹੀ ਜੀ। ਹਾਂਜੀ, ਬਾਕੀ ਅੱਛੇ ਆ ਸਾਰੇ ਸਵਾਰ, ਮੈਂ ਕਿਸੇ ਸਵਾਰ ਨੂੰ ਬੁਰਾ ਨਹੀਂ ਕਹਿੰਦਾ। ਆਪਣੀ ਆਪਣੀ ਟੈਕਨੀਕ ਨਾਲ ਸਾਰੇ ਸਵਾਰ ਬੈਲ ਦੜਾਉਂਦੇ ਆ, ਲੇਕਿਨ ਅੱਛੇ ਆ ਸਾਰੇ। ਫੇਵਰਟ ਮੈਂ ਪੁੱਛਿਆ ਨਾ, ਗਾਮੂ ਤੁਹਾਡਾ ਫੇਵਰਟ ਹੈ ਜੀ? ਹਾਂ ਮੇਰੇ ਨਹੀਂ ਫੇਵਰਟ ਤੋਂ ਵੀ ਹਟ ਕੇ ਨਾ ਮੇਰੇ ਹਿਸਾਬ ਨਾਲ ਉਹਦੇ ਵਿੱਚ ਚੁਸਤੀ ਆ। ਸਹੀ ਜੀ। ਉਹਦੇ ਵਿੱਚ ਨਾ ਬੈਲ ਦੜਾਉਣ ਦੀ ਚੁਸਤੀ ਹੈ, ਲੇਕਿਨ ਉਹਦੇ ਵਜ਼ਨ ਦੇ ਹਿਸਾਬ ਨਾਲ ਲਾ ਲਓ, ਉਹਦੀ ਉਮਰ ਦੇ ਹਿਸਾਬ ਨਾਲ ਲਾ ਲਓ, ਲੇਕਿਨ ਮੇਰੇ ਹਿਸਾਬ ਨਾਲ ਵੈਸਟ। ਤੁਸੀਂ ਸ਼ੌਕ ਦੇ ਨਾਲ ਟੱਚ ਰਹਿਣਾ ਜੀ? ਹਾਂਜੀ ਬਿਲਕੁਲ। ਹਾਂਜੀ, ਤੁਹਾਡੀ ਸਰਪ੍ਰਸਤੀ ਪੂਰੀ ਰਹੇਗੀ ਜੀ। ਚੀਨਾ ਦੇ ਲਾਖਾ ਬੈਲ ਹੈ ਜੀ ਤੁਹਾਡੇ? ਹਾਂਜੀ ਬਿਲਕੁਲ। ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਹੈ ਇਹਨਾਂ ਦੀ ਖੁਰਾਕ ਦਾ, ਇਹਨਾਂ ਦਾ ਫੇਰਨ ਦਾ ਕੋਸ਼ਿਸ਼ ਕਰਾਂਗੇ ਅਸੀਂ ਦੁਬਾਰਾ ਮੈਦਾਨਾਂ ਦੇ ਵਿੱਚ ਆਈਏ। ਔਰ ਦੁਬਾਰਾ ਜੇ ਅਗਰ ਇਹ ਬੋਲ ਬੈੜੇ ਨਾ ਅਗਰ ਕੋਈ ਗੱਲ ਕਰਨ ਦੌੜਨ ਵਾਲੀ, ਅਸੀਂ ਨਵਾਂ ਬੈਲ ਲੈ ਕੇ ਵੀ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ। ਯਾਨੀ ਇਹਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਨ ਦਾ ਵੀ ਤੁਹਾਨੂੰ ਮੌਕਾ ਮਿਲਿਆ, ਤੁਸੀਂ ਐਗਰੀ ਆ ਜੀ? ਰੈਡੀ ਆ? ਹਾਂ ਰੈਡੀ ਆ ਅਸੀਂ ਇਸ ਟਾਈਮ। ਅਤੇ 2-3 ਦਫਾ ਮੇਰਾ ਭਾਈ ਇੰਗਲੈਂਡ ਵਾਲਾ ਕਹਿ ਵੀ ਹਟਿਆ, ਲੇਕਿਨ ਸਾਡੀ ਥੋੜ੍ਹੀ ਜਿਹੀ ਮਸਰੂਫੀਅਤ ਸੀ। ਇਹ ਅਸਲਮ ਇਕੱਲਾ ਬੰਦਾ ਵਾ, ਮੇਰੀ ਸਿਆਸਤ ਦੇ ਨਾਲ ਥੋੜ੍ਹਾ ਜਿਹਾ ਤਲਕ ਸੀ, ਮੇਰੀ ਮਸਰੂਫੀਅਤ ਸੀਗੀ। ਇਨਸ਼ਾਅੱਲਾ ਹੁਣ ਸਾਡਾ ਟਾਈਮ ਵੀ ਖਤਮ ਹੋ ਗਿਆ, ਜਿਹੜਾ ਅਸੀਂ ਮੁੱਦਤ ਨਾਲ ਵਿਹਲੇ ਹੋ ਗਏ ਹਾਂ। ਦੁਬਾਰਾ ਜੇ ਇਲੈਕਸ਼ਨ ਨਾ ਆਏ ਤਾਂ ਅਸੀਂ ਇਸ ਦੌਰਾਨ ਹੀ ਇਨਸ਼ਾਅੱਲਾ 2-3 ਮਹੀਨੇ ਦੇ ਅੰਦਰ ਅੰਦਰ ਕੋਈ ਬੈਲ ਲੈ ਕੇ ਦੁਬਾਰਾ ਮੈਦਾਨਾਂ ਦੇ ਵਿੱਚ। ਅੱਛਾ, ਜਦੋਂ ਇਲੈਕਸ਼ਨ 'ਚ ਬੰਦਾ ਹੁੰਦਾ ਫਿਰ ਵੀ ਬੰਦੇ ਦਾ ਨਾਂ ਗੂੰਜਦਾ ਜੀ? ਹਾਂਜੀ, ਸ਼ੌਕ 'ਚ ਵੀ ਗੂੰਜਦਾ ਜੀ। ਬਹੁਤਾ ਸੋਹਣਾ ਨਾਂ ਕਿਹੜਾ, ਇਲੈਕਸ਼ਨ ਵਾਲਾ ਕਿ ਸ਼ੌਕ ਵਾਲਾ? ਨਹੀਂ ਨਾ ਚੇਅਰਮੈਨ ਜਿਹੜਾ ਬਣਿਆ ਨਾ, ਇਹ ਹੈਗਾ 9 ਪਿੰਡਾਂ ਦਾ ਦਿਹਾਤਾਂ ਦਾ ਹੈਗਾ ਚੇਅਰਮੈਨ ਇਹਨਾਂ ਵਿੱਚ ਸੀ। ਲੇਕਿਨ ਜਿਹੜਾ ਸ਼ਾਦੇ ਨੇ ਸਾਡਾ ਨਾਂ ਕੱਢਿਆ ਵਾ, ਅਸਲ ਚੇਅਰਮੈਨ ਪੂਰੇ ਪਾਕਿਸਤਾਨ ਦੇ ਵਿੱਚ ਨਾਂ ਕੱਢਿਆ ਵਾ। ਮੈਂ ਉਹ ਬੈਲ ਤੋਂ ਬੜਾ ਖੁਸ਼ ਹਾਂ, ਅਤੇ ਕਿਉਂਕਿ ਅਸੀਂ ਪੁੱਤਾ ਮੰਗਣ ਸਾਂਭਿਆ ਸੀ। ਉਹ ਭਾਈ ਫੋਤ ਹੋਣ ਨਾਲ ਸਾਡਾ ਜਿਹੜਾ ਸਿਸਟਮ ਖਰਾਬ ਹੋ ਗਿਆ, ਸਾਡਾ ਉਹ ਜਿਹੜਾ ਸ਼ੌਕ ਖਤਮ ਹੋ ਗਿਆ। ਅੱਛਾ ਜੀ, ਹੁਣ ਤੁਹਾਡਾ ਜੀ ਐਟ ਦੀ ਲਾਸਟ ਜੀ ਦੋਸਤਾਂ ਨੂੰ, ਸ਼ੌਕੀਨ ਭਰਾਵਾਂ ਨੂੰ ਕੀ ਪੈਗਾਮ ਆ ਜੀ? ਇਹ ਦੋਸਤਾਂ ਨੂੰ, ਜ਼ਿਮੀਂਦਾਰਾਂ ਨੂੰ ਇਹ ਸ਼ੌਕ ਚਾਹੀਦਾ, ਇਹਨੂੰ ਜਾਰੀ ਰੱਖਣ ਤਾਂ ਕਿ ਲੜਾਈ ਝਗੜੇ ਤੋਂ ਬਚਦੇ ਰਹਿਣ। ਕਮੇਟੀ ਦੇ ਜਿਹੜੇ ਹੈਗੇ ਅਸੂਲ ਉਹਨਾਂ ਨੂੰ ਫਾਲੋ ਕਰਨ, ਉਹ ਕਮੇਟੀ ਦੇ ਅਸੂਲਾਂ ਦੇ ਮੁਤਾਬਕ ਚੱਲਣ, ਤਾਂ ਕਿ ਜ਼ਿਮੀਂਦਾਰਾਂ ਦਾ ਜਿਹੜਾ ਸ਼ੌਕ ਹੈ ਚੱਲਦਾ ਰਹੇ ਔਰ ਆਉਣ ਵਾਲੀ ਨਸਲਾਂ ਜਿਹੜੇ ਸ਼ੌਕ ਕਰਦੇ ਰਹਿਣ। ਤਾਂ ਇਹ ਸ਼ੌਕ ਨਾਲ ਹੀ ਜ਼ਿਮੀਂਦਾਰਾਂ ਦਾ ਸ਼ੌਕ ਆ। ਸ਼ੌਕ ਨਾਲ ਜੇ ਸ਼ੌਕ ਹੀ ਬੰਦ ਹੋ ਗਿਆ ਤਾਂ ਫਿਰ ਜ਼ਿਮੀਂਦਾਰਾਂ ਦਾ ਜਿਹੜਾ ਸਿਸਟਮ ਹੀ ਖਤਮ ਹੋ ਜਾਣਾ। ਇਹ ਸ਼ੌਕ ਚੱਲਣਾ ਚਾਹੀਦਾ ਜੀ। ਚੇਅਰਮੈਨ ਸਾਹਿਬ ਬਹੁਤ ਜ਼ਿਆਦਾ ਸ਼ੁਕਰੀਆ। ਦੋਸਤੋ ਇਹ ਸਨ ਜੀ ਸ਼ਹਿਜ਼ਾਦਾ ਬੈਲ ਦੇ ਸਾਬਕਾ ਓਨਰ 326 ਗਾਹਵੇ ਚੌਧਰੀ ਅਸਗਰ ਸਾਹਿਬ ਚੇਅਰਮੈਨ ਤੇ ਔਰ ਅਸਲਮ ਅਲਮਰੂਫ ਮੌਲਵੀ ਜੀ। ਇਹਨਾਂ ਨੇ ਤੁਹਾਡੇ ਰੂਬਰੂ ਜੀ ਆਪਣੇ ਸ਼ੌਕ ਦੇ ਮੁਤਲਕਾ ਗੱਲਾਂ ਬਾਤਾਂ ਸ਼ੇਅਰ ਕੀਤੀਆਂ, ਤੇ ਇਹਦੇ ਨਾਲ ਹੀ ਦੋਸਤੋ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਆਪਣਾ ਖਿਆਲ ਰੱਖਿਓ। ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਪੰਜਾਬ ਸਕਾਫਤ ਦਾ ਕੋਈ ਸ਼ਾਹਕਾਰ, ਕੋਈ ਸਕਾਫਤ ਦਾ ਰੰਗ ਮਿਲਾਵਾਂਗੇ, ਤੇ ਉਦੋਂ ਤੱਕ ਵਾਸਤੇ ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰੱਖਾ।